ਸਾਡੇ ਨਾਲ ਪੰਜਾਬੀ ਅਦਬੀ ਬੋਰਡ ਦੇ ਆਗੂ, ਪੰਜਾਬੀ ਅਦਬੀ ਬੋਰਡ ਦੇ ਸੈਕਟਰੀ, ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ। ਅੱਜ ਦੀ ਮਾਂ ਬੋਲੀ ਦਿਹਾੜ ਨੂੰ ਮਨਾਉਣ ਵਾਸਤੇ ਸਾਰੇ ਇੰਤਜ਼ਾਮਾਤ ਕੀਤੇ। ਸਾਡੇ ਨਾਲ ਪ੍ਰਵੀਨ ਮਲਿਕ ਸਾਹਿਬ ਹੈਗੇ, ਜਿਹੜੇ ਕਿ ਆਪ ਵੀ ਬੜੇ ਵੱਡੇ ਕਹਾਣੀਕਾਰ ਔਰ ਬੜੇ ਵੱਡੇ ਰੇਡੀਓ ਬ੍ਰੌਡਕਾਸਟਰ ਆ। ਮੈਂ ਚਾਹਾਂਗਾ ਉਹ ਅੱਜ ਦੇ ਇਸ ਦਿਨ ਦੇ ਹਵਾਲੇ ਨਾਲ ਖੁੱਲ੍ਹ ਕੇ ਗੱਲ ਕਰਨ। जी मादरी ਜ਼ੁਬਾਨਾਂ ਦਾ ਆਲਮੀ ਦਿਨ ਇਹ ਸਾਨੂੰ ਪੈਗਾਮ ਦਿੰਦਾ ਹੈ, ਅਸੀਂ ਆਪਣੀ ਮਾਂ ਬੋਲੀ ਨਾਲ ਮੁਹੱਬਤ ਕਰੀਏ, ਉਹਦੀ ਹਿਫਾਜ਼ਤ ਕਰੀਏ ਤੇ ਉਹਨੂੰ ਅੱਗੇ ਵਧਾਉਣ ਲਈ ਕੰਮ ਕਰੀਏ। ਇਹਨਾਂ 'ਚੋਂ ਮੇਰਾ ਖਿਆਲ ਹੈ ਕਿ ਅਸੀਂ ਤਿੰਨੋਂ ਕੰਮ ਨਹੀਂ ਕਰ ਰਹੇ। ਇਹ ਤਿੰਨੋਂ ਕੰਮ ਕਰਨ ਦੀ ਪੰਜਾਬੀਆਂ ਨੂੰ ਡਾਢੀ ਲੋੜ ਹੈ ਔਰ ਇਹਦੀ ਬਹੁਤ ਥੋੜ ਹੈ। ਤੇ ਸਾਡਾ ਮੁਤਾਲਬਾ ਹੈ ਕਿ ਹਕੂਮਤ ਪ੍ਰਾਇਮਰੀ ਤੋਂ ਲੈ ਕੇ BA ਤੀਕਰ ਲਾਜ਼ਮੀ ਮਜ਼ਮੂਨ ਦੀ ਹਸੀਅਤ ਨਾਲ ਪੰਜਾਬੀ ਪੜ੍ਹਾਵੇ, ਤਾਂ ਜੇ ਹਰ ਬਾਲ ਪੰਜਾਬੀ ਪੜ੍ਹੇ, ਹਰ ਉਸਤਾਦ ਪੰਜਾਬੀ ਪੜ੍ਹਾਵੇ ਤੇ ਫਿਰ ਕੁਝ ਗੱਲ ਬਣਦੀ ਨਜ਼ਰ ਆਏਗੀ ਤੇ ਪੰਜਾਬੀ ਰੁਜ਼ਗਾਰ ਨਾਲ ਵੀ ਜੁੜੇਗੀ। ਅੱਛਾ, ਤੁਸੀਂ ਇੱਕ ਗੱਲ ਕੀਤੀ ਆ, ਇਸੇ ਹਵਾਲੇ ਨੂੰ ਮੈਂ ਇੱਕ ਸਵਾਲ ਕਰਾਂਗਾ ਕਿ ਅਸੀਂ ਹਰ ਸਾਲ ਰੈਲੀ ਤੇ ਕਰ ਲੈਂਦੇ ਆ, ਸਾਡੀ ਇਹ ਗੱਲ ਸੁਣ ਕੇ ਟਸ ਤੋਂ ਮਸ ਨਹੀਂ ਹੁੰਦੀ ਸਰਕਾਰ। ਸਾਨੂੰ ਹੋਰ ਕੀ ਕਰਨਾ ਚਾਹੀਦਾ ਜੀ? ਹੋ ਰਿਹਾ ਸੀ ਜਿਹੜਾ ਹੁਣੇ ਗੱਲ ਹੋ ਰਹੀ ਸੀ ਨਾ ਕਿ ਇਹ ਸਿਆਸੀ ਸਵਾਲ ਹੈ ਤੇ ਉਹ ਸਿਆਸੀ ਹਵਾਲੇ ਦੇ ਨਾਲ ਕੋਸ਼ਿਸ਼ ਕੀਤੀ ਹੱਲ ਕਰਨ ਦੀ। ਪੀਪਲਸ ਪਾਰਟੀ ਵਾਲੇ ਮੰਨ ਗਏ ਸਨ ਕਿ ਜੀ ਅਸੀਂ ਬਿੱਲ ਜਮ੍ਹਾਂ ਕਰਾਉਂਦੇ ਹਾਂ ਅਦਾਲਤੀ ਹੁਕਮ ਦੇ ਬਾਅਦ। ਉਹਨਾਂ ਨੇ ਬਿੱਲ ਜਮ੍ਹਾਂ ਕਰਵਾ ਦਿੱਤਾ ਹਸਨ ਮੁਰਤਜ਼ਾ ਹੋਰਾਂ ਨੇ। ਹੁਣ ਉਹਦੇ ਤੇ ਅਸੈਂਬਲੀ 'ਚ ਬਹਿਸ ਹੋਣੀ ਹੈ, ਅਮਲ ਹੋਣਾ। ਸੋ ਇਹ ਜਿਹੜਾ ਚੈਨਲ ਹੈ ਉਹ ਵੀ ਅਸੀਂ ਵਰਤਿਆ ਔਰ ਸ਼ੁਕਰ ਹੈ ਰੱਬ ਨੇ ਕਾਮਯਾਬੀ ਦਿੱਤੀ। ਬਹੁਤ ਮਿਹਰਬਾਨੀ। ਅੱਜ ਦਾ ਇਹ ਸਾਰੇ ਦਾ ਸਾਰਾ ਜਿੰਨਾ ਕੰਮ ਕੀਤਾ ਉਹ ਸਾਰੇ ਦਾ ਸਾਰਾ ਉਹਦੇ ਪ੍ਰਬੰਧ ਪ੍ਰਵੀਨ ਮਲਿਕ ਜੀ ਆ ਔਰ ਅਸੀਂ ਇਹਨਾਂ ਨੂੰ ਸਲੂਟ ਪੇਸ਼ ਕਰਦੇ ਹਾਂ। ਔਰ ਨਾਜ਼ਰੀਨ, ਇਹ ਇਹੋ ਜਿਹੀਆਂ ਹਸਤੀਆਂ ਜਿੰਨਾ ਚਿਰ ਜੀਂਦੀਆਂ ਸਾਡੀ ਮਾਂ ਬੋਲੀ ਨੂੰ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਔਰ ਇਹਨੇ ਸ਼ਾਦ ਰਹਿਣਾ ਹੈ, ਆਬਾਦ ਰਹਿਣਾ ਹੈ, ਗੱਜਦੀ ਵੱਜਦੀ ਰਹਿਣਾ ਹੈ। ਬੜੀ ਮਿਹਰਬਾਨੀ।